ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਿਛਲੇ ਦਿਨੀ ਪੰਜਾਬ ਦੇ ਰਾਜਪਾਲ ਸਾਹਿਬ ਬਾਰੇ ਗੱਲਬਾਤ ਕੀਤੀ ਸੀ। ਉਹ ਪੰਜਾਬ ਦੇ ਵਿਕਾਸ ਦੇ ਬਾਰੇ ਕੇਂਦਰ ਸਰਕਾਰ ਨੇ ਜਿਹੜਾ ਯੋਗਦਾਨ ਪਾਇਆ ਵਡਮੁੱਲਾ, ਉਹਦੇ ਕਸੀਦੇ ਪੜ੍ਹ ਰਹੇ ਸੀਗੇ ਤੇ ਆਪਾਂ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਵੱਖ-ਵੱਖ ਸਮੇਂ ਦੇ ਦੌਰਾਨ ਕੇਂਦਰ ਨੇ ਕਿਵੇਂ ਪੰਜਾਬ ਦੇ ਨਾਲ ਵਿਤਕਰਾ ਕੀਤਾ। ਵੱਡੇ ਮਸਲਿਆਂ ਨੂੰ ਤਾਂ ਆਪਾਂ ਨਹੀਂ ਸੀ ਛੂਹਿਆ ਜਿਹੜੇ ਪੁਰਾਣੇ ਨੇ, ਜਿਹੜੇ ਖੜੇ ਕੀਤੇ ਗਏ ਨੇ, ਪਰ ਹਾਂ ਇੰਨਾ ਜ਼ਰੂਰ ਸੀਗਾ ਕਿ ਜਿਹੜੇ ਮੌਜੂਦਾ ਦੌਰ ਦੇ ਮੁੱਦੇ ਸੀ ਉਹਨਾਂ ਪ੍ਰਤੀ ਉਹਨਾਂ ਨੂੰ ਲੈ ਕੇ ਆਪਾਂ ਸਵਾਲ ਜ਼ਰੂਰ ਕੀਤੇ ਸੀਗੇ। ਤੇ ਇਹਨਾਂ ਮੁੱਦਿਆਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਫਾਈਨਾਂਸ ਦੇ ਨਾਲ ਜੁੜਿਆ ਹੋਇਆ, ਪੰਜਾਬ ਦੀ ਆਰਥਿਕਤਾ ਦੇ ਨਾਲ ਜੁੜਿਆ ਹੋਇਆ, ਕਿਉਂਕਿ ਇਸ ਵੇਲੇ ਸਭ ਤੋਂ ਵੱਡੀ ਚਰਚਾ ਪੰਜਾਬ ਦੀ ਆਰਥਿਕਤਾ ਨੂੰ ਲੈ ਕੇ ਹੀ ਹੈ। ਕਿਸੇ ਸਮੇਂ ਸਾਡੀ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਦੇ ਵਿੱਚ ਦੇਸ਼ ਭਰ ਦੇ ਵਿੱਚ ਤੂਤੀ ਬੋਲਦੀ ਹੁੰਦੀ ਸੀ, ਪਰ ਅੱਜ ਅਸੀਂ ਕਿੱਥੇ ਖੜੇ ਹਾਂ। ਕਿਸੇ ਸਮੇਂ ਸਾਡੀ ਉਦਯੋਗਿਕ ਵਿਕਾਸ ਦੇ ਵਿੱਚ ਤੂਤੀ ਬੋਲਦੀ ਹੁੰਦੀ ਸੀ ਜਾਂ GDP ਦੇ ਮਾਮਲੇ ਦੇ ਵਿੱਚ ਤੂਤੀ ਬੋਲਦੀ ਸੀ, ਪਰ ਅੱਜ ਅਸੀਂ ਕਿੱਥੇ ਖੜੇ ਹਾਂ। ਪੰਜਾਬੀ ਰੇਡੀਓ ਯੂਐਸਏ ਤੇ ਲਿਆਂਦੀਆਂ ਜਾਣ ਵਾਲੀਆਂ ਇਹਨਾਂ ਰਿਪੋਰਟਾਂ ਦਾ ਮਕਸਦ ਲੀਡਰਾਂ ਦੀ ਕਿਰਦਾਰਕੁਸ਼ੀ ਕਰਨਾ ਨਹੀਂ ਹੈ। ਇਹਨਾਂ ਦਾ ਮਕਸਦ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਹੈ। ਇਹਨਾਂ ਦਾ ਮਕਸਦ ਕਿਸੇ ਦੀ ਬੇਇੱਜ਼ਤੀ ਕਰਨਾ ਨਹੀਂ ਹੈ। ਹਾਂ, ਪੰਜਾਬੀ ਰੇਡੀਓ ਯੂਐਸਏ ਦੀਆਂ ਇਹਨਾਂ ਰਿਪੋਰਟਾਂ ਦਾ ਮਕਸਦ ਤੁਹਾਡੇ ਮੂਹਰੇ ਸੱਚ ਲੈ ਕੇ ਆਉਣਾ ਹੈ। ਪੰਜਾਬੀ ਰੇਡੀਓ ਯੂਐਸਏ ਦੀਆਂ ਇਹਨਾਂ ਰਿਪੋਰਟਾਂ ਦਾ ਮਕਸਦ ਤੁਹਾਨੂੰ ਉਹ ਤੱਥ ਦੱਸਣੇ ਹੈ ਜਿਹੜੇ ਕਈ ਵਾਰੀ ਅਸੀਂ ਮਿਸ ਕਰ ਦਿੰਦੇ ਹਾਂ ਜਾਂ ਕਈ ਮਾਮਲਿਆਂ 'ਤੇ ਗੱਲਬਾਤ ਨਹੀਂ ਹੁੰਦੀ। ਪੰਜਾਬ ਦੇ ਵਿੱਚ ਇੱਦਾਂ ਤਾਂ ਹਜ਼ਾਰਾਂ ਹਰ ਰੋਜ਼ ਘਟਨਾਵਾਂ ਵਾਪਰਦੀਆਂ ਨੇ। ਹਰ ਘਟਨਾ 'ਤੇ ਇੱਕ ਛੋਟੀ ਜਿਹੀ ਰਿਪੋਰਟ ਬਣ ਸਕਦੀ ਹੈ, ਪਰ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ ਕਿ ਜਿਸ ਵੀ ਮੁੱਦੇ 'ਤੇ ਅਸੀਂ ਰਿਪੋਰਟ ਬਣਾਈਏ ਉਹ ਮੁੱਦਾ ਪੰਜਾਬ ਦੀ ਬਾਤ ਪਾਉਂਦਾ ਹੋਵੇ, ਉਹ ਮੁੱਦਾ ਝੂਠੇ ਲੀਡਰਾਂ ਨੂੰ ਐਕਸਪੋਜ਼ ਕਰਦਾ ਹੋਵੇ, ਉਹ ਮੁੱਦਾ ਪੰਥਕ ਮੁੱਦਿਆਂ ਦੇ ਆਲੇ ਦੁਆਲੇ ਦੀ ਗੱਲਬਾਤ ਕਰਦਾ ਹੋਵੇ, ਉਹ ਮੁੱਦਾ ਘੱਟ ਗਿਣਤੀਆਂ ਦੀ ਗੱਲ ਕਰਦਾ ਹੋਵੇ, ਉਹ ਮੁੱਦਾ ਮਾਈਨੋਰਟੀਜ਼ ਦੇ ਨਾਲ ਹੁੰਦੇ ਵਧੀਕੇ ਦੀ ਗੱਲ ਕਰਦਾ ਹੋਵੇ। ਅਸੀਂ ਕੋਸ਼ਿਸ਼ ਕਰਦੇ ਹਾਂ ਔਰ ਉਹਦੇ ਵਿੱਚ ਕੌਣ ਕਿਹਦੇ ਦੋਸ਼ ਲੱਗ ਰਿਹਾ ਇਹ ਕੋਈ ਪਰਵਾਹ ਨਹੀਂ ਹੈ, ਚਾਹੇ ਉਹ ਮੋਦੀ 'ਤੇ ਹੋਣ, ਚਾਹੇ ਉਹ ਅਮਿਤ ਸ਼ਾਹ 'ਤੇ ਹੋਣ। ਉਹਦੇ ਵਿੱਚ ਕੌਣ ਘਿਰ ਰਿਹਾ, ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, BJP ਜਾਂ ਕੋਈ ਹੋਰ ਕੋਈ ਵੀ, ਕਿਹੜੀ ਧਿਰ ਸਿਆਸੀ ਧਿਰ ਘਿਰ ਰਹੀ ਹੈ, ਕੋਈ ਵੱਡੀ ਗੱਲ ਨਹੀਂ। ਕਿਸੇ 'ਤੇ ਵੀ ਸਵਾਲ ਉੱਠਦਾ, ਕੋਈ ਵੱਡੀ ਗੱਲ ਨਹੀਂ। ਪਰ ਹਾਂ, ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੱਥਾਂ ਨਾਲ ਤੁਹਾਨੂੰ ਗੱਲਾਂ ਦੱਸੀਆਂ ਜਾਣ। ਅੱਜ ਮੈਂ ਰਾਜਪਾਲ ਦਾ, ਅੱਜ ਮੈਂ ਪੰਜਾਬ ਦੇ ਫਾਈਨਾਂਸ ਦਾ, ਅੱਜ ਮੈਂ ਤੱਥਾਂ ਦਾ ਕਿਉਂ ਜ਼ਿਕਰ ਕਰ ਰਿਹਾ, ਕਿਉਂਕਿ ਅੱਜ ਆਪਾਂ ਇਸੇ ਦੇ ਆਧਾਰ 'ਤੇ ਗੱਲਬਾਤ ਕਰਾਂਗੇ। ਰਿਪੋਰਟ ਦੇ ਵਿੱਚ ਜਾਣਾਂਗੇ ਕਿ ਪੰਜਾਬ ਦੇ ਕੇਂਦਰ ਨੇ ਕਿੰਨੇ ਫੰਡ ਰੋਕੇ ਹੋਏ ਆ, ਕਿਹੜੇ-ਕਿਹੜੇ ਮਹਿਕਮੇ ਦੇ ਫੰਡ ਰੋਕੇ ਹੋਏ ਆ ਔਰ ਇਹਨਾਂ ਫੰਡਾਂ ਦੇ ਮਿਲਣ ਦੀ ਹੁਣ ਉਮੀਦ ਮੁੱਕ ਚੁੱਕੀ ਹੈ। ਕਰਜ਼ੇ ਦੇ ਝੰਬੇ ਪੰਜਾਬ ਨੂੰ ਇੱਕ ਹੋਰ ਝਟਕਾ ਲੱਗਿਆ। ਜਿੱਥੇ ਸਾਡਾ ਕਰਜ਼ਾ 3 ਲੱਖ ਕਰੋੜ ਤੋਂ ਪਾਰ ਕਰ ਚੁੱਕਿਆ, ਉੱਥੇ ਹੀ ਇੱਕ ਹੋਰ ਸਾਨੂੰ ਝਟਕਾ ਲੱਗਾ ਕਿ ਸਾਡੇ ਪੰਜਾਬ ਦੇ 10,000 ਤੋਂ ਵੱਧ ਫੰਡ ਕੇਂਦਰ ਨੇ ਰਿਲੀਜ਼ ਨਹੀਂ ਕੀਤੇ। 12,300 ਕਰੋੜ ਰੁਪਈਆ ਕੇਂਦਰ ਨੇ ਰਿਲੀਜ਼ ਨਹੀਂ ਕੀਤਾ ਤੇ ਇਹ ਰਿਲੀਜ਼ ਹੋਣ ਦੀ ਹੁਣ ਉਮੀਦ ਮੁੱਕ ਚੁੱਕੀ ਹੈ, ਕਿਉਂਕਿ ਚੋਣ ਜ਼ਾਬਤਾ ਲੱਗਣ ਦੇ ਨੇੜੇ ਹੈ। ਬਹੁਤ ਘੱਟ ਉਮੀਦ ਬਚੀ ਹੈ। ਸਿਆਣੇ ਕਹਿੰਦੇ ਕਿ ਜੀਵੇ ਆਸਾ ਮਰੇ ਨਿਰਾਸ਼ਾ। ਉਮੀਦ ਸਾਨੂੰ ਹੈਗੀ ਹੈ, ਪਰ ਅਸਲ ਦੇ ਵਿੱਚ ਅੱਜ ਦੀ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਫੈਡਰਲਿਜ਼ਮ ਦੀ ਵੀ ਕਰਾਂਗੇ, ਕਿਉਂਕਿ ਫੈਡਰਲਿਜ਼ਮ ਦੇ ਲਿਹਾਜ਼ ਦੇ ਨਾਲ ਇਹ ਚਰਚਾ ਹੋਣੀ ਬਹੁਤ ਜ਼ਰੂਰੀ ਹੈ ਕਿ ਰਾਜਾਂ ਦੇ ਜਿਹੜੇ ਅਖਤਿਆਰ ਨੇ, ਸਟੇਟਾਂ ਦੇ ਜਿਹੜੇ ਆਰਥਿਕ ਅਖਤਿਆਰ ਨੇ, ਉਹ ਕਦੋਂ ਮਿਲਣਗੇ ਉਹਨਾਂ ਨੂੰ ਕਦੋਂ ਆਰਥਿਕ ਆਜ਼ਾਦੀ ਮਿਲੂ ਤੇ ਕਦੋਂ ਆਪਣੇ ਤਰੀਕੇ ਦੇ ਨਾਲ ਫੈਸਲੇ ਲੈਣ ਦੇ ਸਮਰੱਥ ਹੋਣਗੀਆਂ। ਪਿਛਲੇ ਦਿਨੀ ਰਿਊਟਰਸ ਇੱਕ ਵਰਲਡ ਲੈਵਲ ਦੀ ਨਿਊਜ਼ ਏਜੰਸੀ ਹੈ, ਉਹਦੇ 'ਤੇ ਇੱਕ ਰਿਪੋਰਟ ਛਪੀ ਸੀਗੀ। ਉਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਭਾਰਤ ਦੀਆਂ ਜਿਹੜੀਆਂ ਸਦਰਨ ਸਟੇਟਸ ਨੇ ਉਹਨਾਂ ਵੱਲੋਂ ਕੈਪੀਟਲ ਦਿੱਲੀ ਦੇ ਵਿੱਚ ਮੋਦੀ ਸਰਕਾਰ ਦੇ ਵਿਰੁੱਧ ਧਰਨੇ ਪ੍ਰਦਰਸ਼ਨ ਕੀਤੇ ਗਏ ਨੇ। ਡਿਸਕ੍ਰਿਮੀਨੇਸ਼ਨ ਇਨ ਫੈਡਰਲ ਫੰਡਸ ਡਿਸਟ੍ਰੀਬਿਊਸ਼ਨ ਬਾਈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀਜ਼ ਗਵਰਨਮੈਂਟ, ਇਹ ਉਹਦਾ ਤੱਤ ਸੀ ਜਾਂ ਸ਼ੁਰੂਆਤ ਦੇ ਵਿੱਚ ਜੋ ਉਹਨਾਂ ਨੇ ਪੈਰਾਗ੍ਰਾਫ ਲਿਖਿਆ ਸੀ, ਯਾਨੀ ਕਿ ਤੱਤ ਸਾਰ ਜਿਹਨੂੰ ਆਪਾਂ ਕਹਿ ਸਕਦੇ ਹਾਂ। ਰਿਊਟਰਸ ਦੀਆਂ ਰਿਪੋਰਟਾਂ ਕੀ ਕਹਿੰਦੀਆਂ ਨੇ, ਰਿਊਟਰਸ ਨੇ ਕਿਵੇਂ ਇਹਨਾਂ ਸਾਰੇ ਘਟਨਾਕ੍ਰਮ ਨੂੰ ਰਿਪੋਰਟ ਕੀਤਾ। ਇਹਦੇ ਨਾਲ ਵਾਇਨ ਇੱਕ ਵੈਬਸਾਈਟ ਹੈ, ਡੈਕਨ ਹੈਰਲਡ ਹੈ, ਦੀ ਵਾਇਰ ਹੈ, ਇੰਡੀਅਨ ਐਕਸਪ੍ਰੈਸ ਹੈ, ਇੰਡੀਆ ਟੂਡੇ ਹੈ। ਇਹਦੀਆਂ ਰਿਪੋਰਟਾਂ 'ਤੇ ਆਪਾਂ ਇਸ ਪੂਰੀ ਰਿਪੋਰਟ ਦੇ ਦੌਰਾਨ ਝਾਤ ਮਾਰਾਂਗੇ ਕਿ ਇਹਨਾਂ ਨੇ ਕੀ ਕੁਛ ਕਿਹਾ। ਉਹਨਾਂ ਨੇ ਕਿਹਾ ਕਿ ਇੰਡੀਆ ਦਾ 5 ਸਦਰਨ ਸਟੇਟਸ ਆਰ ਰੂਲਡ ਬਾਈ ਰੀਜਨਲ ਪਾਰਟੀਜ਼, ਤੇ ਜਿਹੜੀਆਂ ਕਿ ਮੋਦੀ ਦੀਆਂ ਵਿਰੋਧੀ ਪਾਰਟੀਆਂ ਨੇ, ਨੈਸ਼ਨਲ ਭਾਰਤੀ ਜਨਤਾ ਪਾਰਟੀ ਐਂਡ ਦਾ ਚੀਫ ਮਿਨਿਸਟਰ ਆਫ ਕੇਰਲਾ ਇਜ਼ ਡਿਊ ਟੂ ਲੀਡ ਦਾ ਪ੍ਰੋਟੈਸਟ ਔਨ ਥਰਸਡੇ। ਉਹਨਾਂ ਨੇ ਲੀਡ ਕੀਤਾ ਪ੍ਰੋਟੈਸਟ ਕੇਰਲਾ ਵਾਲਿਆਂ ਨੇ। ਇਸ ਤੋਂ ਇਲਾਵਾ ਕੈਪੀਟਲ ਕਰਨਾਟਕਾ, ਜਿਹੜੀ ਕਿ ਬੈਂਗਲੁਰੂ ਜਿਹੜੀ ਕਿ ਕੈਪੀਟਲ ਆ ਕਰਨਾਟਕਾ ਦੀ, ਉਹਨਾਂ ਨੇ ਵੀ ਇਹ ਸੈਕੰਡ ਹਾਈਐਸਟ ਟੈਕਸ ਜਿਹੜਾ ਕੰਟਰੀ ਦੇ ਵਿੱਚ ਜਨਰੇਟ ਕਰਦੇ ਆ, ਉਹਨਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ। ਹੁਣ ਅਸਲ ਦੇ ਵਿੱਚ ਆਪਾਂ ਹਮੇਸ਼ਾ ਫੈਡਰਲਿਜ਼ਮ ਦੀ ਗੱਲ ਕਰਦੇ ਹਾਂ, ਆਪਾਂ ਹਮੇਸ਼ਾ ਸੰਘੀ ਢਾਂਚੇ ਦੀ ਲੜਾਈ ਦੀ ਗੱਲ ਕਰਦੇ ਹਾਂ,
ਪਰ ਇਹ ਨਜ਼ਰ ਕਿੱਥੇ ਆਉਂਦੀ ਹੈ, ਇਹ ਕਿੱਥੇ ਆਪਾਂ ਨੂੰ ਦਿਖਦਾ ਕਿ ਕਿੱਥੇ ਦਿਖਾਈ ਦਿੰਦਾ ਕਿ ਇੰਡੀਆ ਦੇ ਵਿੱਚ ਕੋਈ ਫੈਡਰਲਿਜ਼ਮ ਬਚਿਆ। ਹਾਂ, ਮਮਤਾ ਬੈਨਰਜੀ ਅਕਸਰ ਫੰਡਾਂ ਦੀ ਗੱਲ ਚੁੱਕਦੇ ਰਹਿੰਦੇ ਨੇ। ਇਸ ਤੋਂ ਇਲਾਵਾ ਏਜੰਸੀਆਂ ਦੀ ਦੁਰਵਰਤੋਂ ਦਾ ਮਾਮਲਾ ਆਪਾਂ ਅਕਸਰ ਚੁੱਕਦੇ ਰਹਿੰਦੇ ਹਾਂ। ਇਸ ਤੋਂ ਇਲਾਵਾ ਜੇ ਪੰਜਾਬ ਦੀ ਗੱਲ ਕਰੀਏ ਤਾਂ ਤੁਹਾਨੂੰ ਯਾਦ ਹੋਣਾ ਭੁਪੇਸ਼ ਬਘੇਲ ਨੇ, ਜਿਨ੍ਹਾਂ ਨੂੰ ਈਡੀ ਨੇ ਫੜ ਲਿਆ ਸੀਗਾ, ਉਹ ਹੇਮੰਤ, ਉਹਨਾਂ ਦਾ ਨਾਮ ਹੇਮੰਤ ਸੋਰੇਨ ਆ, ਉਹ ਝਾਰਖੰਡ ਦੇ ਨੇ। ਮੁੱਖ ਮੰਤਰੀ ਭੁਪੇਸ਼ ਬਘੇਲ ਛੱਤੀਸਗੜ੍ਹ ਦੇ ਸੀਗੇ, ਜਿੱਥੇ ਹੁਣ ਬੀਜੇਪੀ ਦੀ ਸਰਕਾਰ ਬਣੀ ਹੈ। ਇਹ ਦੋਵੇਂ ਮੁੱਖ ਮੰਤਰੀ ਵੀ ਮੋਦੀ ਮੂਹਰੇ ਅੜਦੇ ਰਹੇ ਆ। ਭੁਪੇਸ਼ ਬਘੇਲ ਦੀ ਤਾਂ ਗੱਦੀ ਚਲੀ ਗਈ, ਉਹ ਤਾਂ ਹੁਣ ਮੁੱਖ ਮੰਤਰੀ ਨਹੀਂ ਰਹੇ, ਛੱਤੀਸਗੜ੍ਹ ਤੋਂ ਸੀਗੇ। ਝਾਰਖੰਡ ਦੇ ਮੁੱਖ ਮੰਤਰੀ ਸੀਗੇ ਹੇਮੰਤ ਸੋਰੇਨ, ਉਹਨਾਂ ਕੋਲੇ ਵੀ ਹੁਣ ਗੱਦੀ ਨਹੀਂ ਰਹੀ, ਉਹ ਮੁੱਖ ਮੰਤਰੀ ਨਹੀਂ ਰਹੇ, ਪਰ ਉਹ ਅੜਦੇ ਰਹੇ। ਉਹ ਇਹ ਮੰਗ ਕਰਦੇ ਰਹੇ ਕਿ ਸਾਡੇ ਫੰਡ ਰਿਲੀਜ਼ ਹੋਣੇ ਚਾਹੀਦੇ ਆ। ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ 2023-24 ਦੇ ਦੌਰਾਨ ਕੇਂਦਰ ਨੇ 12,300 ਕਰੋੜ ਰੁਪਈਆ ਰੋਕਿਆ ਹੋਇਆ, ਫੰਡ ਰੋਕੇ ਹੋਏ ਆ, ਜਿਹਦੇ ਕਰਕੇ ਪੰਜਾਬ ਦੇ ਵਿਕਾਸ ਕਾਰਜ ਪ੍ਰਭਾਵਿਤ ਹੋਏ ਆ। ਚਾਹੇ ਉਹ ਸਾਡੀਆਂ ਲਿੰਕ ਸੜਕਾਂ ਦੀ ਉਸਾਰੀ ਕਰਨੀ ਹੋਵੇ, ਚਾਹੇ ਉਹ ਉਹਨਾਂ ਦੀ ਮੁਰੰਮਤ ਕਰਨੀ ਹੋਵੇ, ਉਹਦੇ ਵਿੱਚ ਵੱਡੀ ਖੜੋਤ ਆ ਗਈ ਹੈ। ਅਤੇ ਅਗਲੀ ਗੱਲ ਇਹ ਹੈ ਕਿ ਇਹਨਾਂ ਫੰਡਾਂ ਦੇ ਰਿਲੀਜ਼ ਹੋਣ ਦੀ ਉਮੀਦ ਵੀ ਮੁੱਕ ਗਈ ਹੈ, ਕਿਉਂਕਿ ਲੋਕ ਸਭਾ ਚੋਣਾਂ ਸਿਰ 'ਤੇ ਨੇ। ਕੇਂਦਰ ਦੇ ਵਿੱਚ ਨਵੀਂ ਬਣਨ ਵਾਲੀ ਸਰਕਾਰ ਹੀ ਇਹਦੇ ਬਾਰੇ ਫੈਸਲਾ ਕਰੂਗੀ। ਪੰਜਾਬ ਸਰਕਾਰ ਨੇ ਦਿਹਾਤੀ ਵਿਕਾਸ ਫੰਡ ਰੋਕੇ ਜਾਣ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਦੀ ਸੁਣਵਾਈ ਇਸੇ ਮਹੀਨੇ ਯਾਨੀ ਕਿ ਮਾਰਚ ਦੇ ਵਿੱਚ ਹੀ ਹੋਣੀ ਹੈ। ਪੇਂਡੂ ਵਿਕਾਸ ਫੰਡਾਂ ਦਾ ਕੇਂਦਰ ਵੱਲ 5500 ਕਰੋੜ ਰੁਪਈਆ ਬਕਾਇਆ ਖੜਾ ਹੈ। ਇਹਨਾਂ ਫੰਡਾਂ ਦੇ ਰੁਕਣ ਦੇ ਨਾਲ ਖਸਤਾ ਹਾਲ ਲਿੰਕ ਸੜਕਾਂ ਦੀ ਮੁਰੰਮਤ ਵੀ ਰੁਕੀ ਹੋਈ ਹੈ। ਵੇਰਵਿਆਂ ਦੇ ਮੁਤਾਬਕ ਪਤਾ ਲੱਗਿਆ ਕਿ ਕੇਂਦਰ ਨੇ ਕੌਮੀ ਸਿਹਤ ਮਿਸ਼ਨ ਦੇ ਫੰਡਾਂ ਦੇ ਵਿੱਚ 800 ਕਰੋੜ ਰੁਪਏ ਦੀ ਕਟੌਤੀ ਕੀਤੀ ਹੈ ਅਤੇ 1807 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵੀ ਰੋਕ ਲਈ ਹੈ। ਥੋੜ੍ਹਾ ਸਮਾਂ ਪਹਿਲਾਂ ਹੀ ਕੇਂਦਰ ਵੱਲੋਂ ਪੰਜਾਬ ਦੀ ਕਰਜ਼ਾ ਹੱਦ ਵੀ 1800 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਵੇਂ ਕੇਂਦਰ ਨੇ ਉਦੇ ਸਕੀਮ ਨੂੰ ਲਾਗੂ ਕਰਨ ਦੇ ਬਾਅਦ ਪਾਵਰਕੌਮ ਨੂੰ ਪਏ 4700 ਕਰੋੜ ਦੇ ਘਾਟੇ ਦੇ ਵਿੱਚੋਂ 2400 ਕਰੋੜ ਰੁਪਏ ਕਹਿੰਦੇ ਤੁਸੀਂ ਝੱਲੋ। ਹੁਣ ਇਹ ਰਾਸ਼ੀ ਸੂਬੇ ਦੀ ਕਰਜ਼ਾ ਹੱਦ ਦੇ ਵਿਰੁੱਧ ਐਡਜਸਟ ਕੀਤੀ ਜਾਣੀ ਹੈ। ਕੇਂਦਰ ਸਰਕਾਰ ਨੇ ਕ੍ਰੈਸ਼ ਕ੍ਰੈਡਿਟ ਲਿਮਟ ਦੇ 3100 ਕਰੋੜ ਰੁਪਏ ਦੇ ਫਰਕ ਦੀ ਰਕਮ ਤੇ 6100 ਰੁਪਏ ਦੀ ਰਾਹਤ 6100 ਕਰੋੜ ਰੁਪਏ ਦੀ ਰਾਹਤ ਵੀ ਨਹੀਂ ਦਿੱਤੀ ਹੈ। ਖੇਤੀ ਮੰਤਰੀ ਨੇ ਗੁਰਮੀਤ ਖੁੱਡੀਆਂ, ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਅਸਲ ਦੇ ਵਿੱਚ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਤੇ ਪੰਜਾਬ ਵਾਸੀ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ ਨਾਲ ਇਹਦਾ ਹਿਸਾਬ ਕਿਤਾਬ ਕਰਨਗੇ। ਜਿਹੜਾ ਇਹਨਾਂ ਨੇ ਕੌਮੀ ਸਿਹਤ ਮਿਸ਼ਨ ਦਾ 800 ਕਰੋੜ ਰੁਪਇਆ ਰੋਕਿਆ, ਇਹਨਾਂ ਨੇ ਤਾਂ ਰੋਕਿਆ ਕਿਉਂਕਿ ਇਹਨਾਂ ਨੇ ਕਿਹਾ ਕਿ ਤੁਸੀਂ ਪੈਸਾ ਸਾਡਾ, ਜਦ ਕਿ ਪ੍ਰਚਾਰ ਤੁਸੀਂ ਆਪਦਾ ਕਰ ਸਕਦੇ ਹੋ। ਸੋ ਇਹਦੇ ਵਿੱਚ ਥੋੜ੍ਹਾ ਜਿਹਾ ਰੋਲ ਤੁਹਾਨੂੰ ਦੇਖਣਾ ਪਊਗਾ ਕਿ ਭਗਵੰਤ ਮਾਨ ਸਰਕਾਰ ਦਾ ਵੀ ਹੈ। ਉਹਨਾਂ ਦੇ ਐਂਡ ਤੋਂ ਵੀ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਸ਼ਰਾਰਤ ਹੋਈ ਹੈ ਜਾਂ ਥੋੜ੍ਹੀ ਜਿਹੀ ਦੁਰਵਰਤੋਂ ਹੋਈ ਹੈ, ਤਾਂ ਕਰਕੇ ਇਹ ਰੋਕਿਆ। ਖੈਰ ਚਲੋ ਕੋਈ ਗੱਲ ਨਹੀਂ, ਛੱਡੋ। ਹੁਣ ਵਿਸ਼ੇਸ਼ ਸਹਾਇਤਾ ਗ੍ਰਾਂਟ ਦੇ ਵਿੱਚ 1800 ਕਰੋੜ ਦੀ ਕਟੌਤੀ ਕਰਤੀ ਇਹਨਾਂ ਨੇ। ਪੰਜਾਬ ਦੀ ਕਰਜ਼ਾ ਸੀਮਾ ਤੇ 1800 ਕਰੋੜ ਦਾ ਕੱਟ ਲਾਤਾ। ਪਾਵਰਕੌਮ ਦੇ ਘਾਟੇ 'ਚੋਂ ਕਹਿੰਦੇ 2400 ਕਰੋੜ ਰੁਪਏ ਦਾ ਭਾਰ ਤੁਸੀਂ ਝੱਲੋ। 5500 ਕਰੋੜ ਰੁਪਏ ਇਹਨਾਂ ਨੇ ਪੇਂਡੂ ਵਿਕਾਸ ਫੰਡ ਦਾ ਰੋਕਿਆ ਹੋਇਆ। ਸੋ ਕੁੱਲ ਮਿਲਾ ਕੇ ਜੇ ਆਪਾਂ ਸਾਰੀਆਂ ਰਕਮਾਂ ਨੂੰ, ਸਾਰੇ ਫੰਡਾਂ ਨੂੰ ਐਡ ਕਰ ਲੈਂਦੇ ਹਾਂ ਤੇ ਇਹਦਾ ਬਣਦਾ 12,300 ਕਰੋੜ ਰੁਪਈਆ। ਤੇ ਅਸੀਂ ਅਸਲ ਦੇ ਵਿੱਚ ਅਸੀਂ ਖੜੇ ਕਿੱਥੇ ਹਾਂ? ਅਸੀਂ ਖੜੇ ਹਾਂ 3 ਲੱਖ ਕਰੋੜ ਦੇ ਕਰਜ਼ੇ ਤੇ ਪੰਜਾਬ ਦੇ ਭਾਜਪਾਈ ਲੀਡਰ ਕੀ ਕਰ ਰਹੇ ਨੇ? ਉਹ ਲੀਡਰ ਕਹਿ ਰਹੇ ਨੇ ਕਿ ਜੀ ਕਿਸਾਨਾਂ ਨੂੰ ਆਹ ਕਰਨਾ ਚਾਹੀਦਾ, ਕਿਸਾਨਾਂ ਨੂੰ ਉਹ ਕਰਨਾ ਚਾਹੀਦਾ। ਬਨਵਾਰੀ ਲਾਲ ਪ੍ਰੋਹਤ ਕੀ ਕਰ ਰਹੇ ਨੇ? ਉਹ ਕਹਿ ਰਹੇ ਨੇ ਜੀ ਪੰਜਾਬ ਦੇ ਵਿਕਾਸ ਦੇ ਵਿੱਚ ਕੇਂਦਰ ਨੇ ਕੋਈ ਕਸਰ ਨਹੀਂ ਛੱਡੀ। ਰਾਜਪਾਲ ਸਾਹਿਬ, ਸਾਡੇ ਬਣਦੇ ਫੰਡ ਨਹੀਂ ਪੰਜਾਬ ਨੂੰ ਮਿਲ ਰਹੇ ਔਰ ਪੰਜਾਬ ਨੂੰ ਸੁਪਰੀਮ ਕੋਰਟ ਜਾਣਾ ਪਿਆ ਇਸ ਮਾਮਲੇ ਦੇ ਵਿੱਚ। ਕਦੇ ਤੁਹਾਨੂੰ ਉਹ ਨਜ਼ਰ ਨਹੀਂ ਆਉਂਦਾ? ਪੰਜਾਬ ਦੇ ਵਿੱਚ ਜਿਹੜੇ ਭਾਜਪਾਈ ਲੀਡਰ ਨੇ, ਕਦੇ ਉਹਨਾਂ ਨੂੰ ਆਹ ਵਧੀਕੀ ਨਹੀਂ ਨਜ਼ਰ ਆਉਂਦੀ। ਉਹਨਾਂ ਨੂੰ ਆਪਦੀ ਸਰਕਾਰ ਦੇ ਵਿਰੁੱਧ, ਆਪਦੀ ਪਾਰਟੀ ਦੀ ਸਰਕਾਰ ਦੇ ਵਿਰੁੱਧ ਲੱਗਦੇ ਮੁਜ਼ਾਹਰੇ ਨਜ਼ਰ ਆਉਂਦੇ ਆ, ਪਰ ਉਹਨਾਂ ਨੂੰ ਆਹ ਚੀਜ਼ ਨਹੀਂ ਨਜ਼ਰ ਆਉਂਦੀ। ਫੈਡਰਲਿਜ਼ਮ ਦੀ ਲੜਾਈ ਦੇ ਵਿੱਚ ਸਦਰਨ ਸਟੇਟਾਂ ਤਾਂ ਖੜਦੀਆਂ ਨੇ, ਪਰ ਅਸਲ ਦੇ ਵਿੱਚ ਮਮਤਾ ਬੈਨਰਜੀ ਵੀ ਖੜੇ ਨਜ਼ਰ ਆਉਂਦੇ ਨੇ। ਪਰ ਕਦੇ ਤੁਸੀਂ ਕੇਜਰੀਵਾਲ ਸਾਹਿਬ ਜਾਂ ਮੁੱਖ ਮੰਤਰੀ ਜੀ ਸਾਹਿਬ ਦਾ ਓਡਾ ਸਟੈਂਡ ਦੇਖਿਆ ਕਿ ਜਿਹੜੇ ਧਰਨਾ ਲਾਉਣ ਵਾਲਾ ਸਟੈਂਡ? ਇੱਥੇ ਤਾਂ ਕੈਪਟਨ ਅਮਰਿੰਦਰ ਸਿੰਘ ਗਏ ਸੀ ਦਿੱਲੀ ਧਰਨਾ ਲਾਉਣ ਤੇ ਉਹ ਕੁਝ ਘੰਟਿਆਂ ਦੇ ਵਿੱਚ ਵਾਪਸ ਆ ਗਏ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦੇ ਪਤਾ ਲੱਗਾ ਈਡੀ ਦੀਆਂ ਫਾਈਲਾਂ ਖੁੱਲ੍ਹ ਗਈਆਂ, 14 ਦਿਨ ਬਾਹਰ ਨਹੀਂ ਸੀ ਨਿਕਲੇ। ਸੋ ਇਕੱਲਾ ਸਾਡੇ ਕਰਨ ਨਾਲ ਫੈਡਰਲਿਜ਼ਮ, ਸੰਘੀ ਢਾਂਚਾ ਕਰਨ ਨਾਲ ਸੰਘੀ ਢਾਂਚਾ ਨਹੀਂ ਬਣਨਾ। ਇਹਦੇ ਲਈ ਲੜਾਈ ਲੜਨੀ ਪੈਣੀ ਹੈ, ਇਹਦੇ ਲਈ ਲੋਕਾਂ ਨੂੰ ਮੋਬਿਲਾਈਜ਼ ਕਰਨਾ ਪੈਣਾ ਹੈ। ਨਹੀਂ ਤਾਂ ਜਿਵੇਂ ਕਦੇ ਮਨਪ੍ਰੀਤ ਬਾਦਲ ਕਹਿੰਦੇ ਹੁੰਦੇ ਸੀਗੇ, ਆ ਜੀ GST ਆ ਗਈ ਹੈ, ਬਹੁਤ ਵਧੀਆ ਚੀਜ਼ ਹੈ, ਪਰ ਹੁਣ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਸਾਡਾ ਇੰਨੇ ਹਜ਼ਾਰ ਕਰੋੜ ਮਾਲੀਆ ਸਾਨੂੰ ਘਟ ਗਿਆ। ਸੋ ਇੱਕ ਪਾਸੇ ਸਾਡੇ ਪੰਜਾਬ ਸਿਰ ਕਰਜ਼ਾ ਚੜ੍ਹ ਰਿਹਾ ਲਗਾਤਾਰ, ਸਾਡੇ ਕਰਜ਼ੇ ਦੇ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਾਡੇ ਜਿਹੜੇ ਬਣਦੇ ਫੰਡ ਹੈ ਉਹ ਵੀ ਨਹੀਂ ਰਿਲੀਜ਼ ਕੀਤੇ ਜਾ ਰਹੇ। ਹਲੇ ਲੋਕਾਂ ਨੂੰ, ਕਈਆਂ ਨੂੰ ਵਹਿਮ ਇਹ ਹੈ ਕਿ ਕੇਂਦਰ ਨੇ ਕਦੇ ਪੰਜਾਬ ਦੀ ਬਾਂਹ ਨਹੀਂ ਮਰੋੜੀ। ਸੋ ਹੁਣ ਜੇ ਜਿਨ੍ਹਾਂ ਨੂੰ ਇਹ ਹਲੇ ਵੀ ਵਹਿਮ ਹੈ ਕਿ ਬਾਂਹ ਨਹੀਂ ਮਰੋੜੀ, ਉਹ ਇਹਨਾਂ ਗੱਲਾਂ ਤੇ ਗੌਰ ਜ਼ਰੂਰ ਕਰਨ। ਹੋ ਸਕਦਾ ਉਹਨਾਂ ਦੀ ਇਸ ਚੀਜ਼ ਨੂੰ ਲੈ ਕੇ ਪਰਸੈਪਸ਼ਨ ਬਦਲੇ,
ਪਰ ਅਸਲ ਦੇ ਵਿੱਚ ਸਾਡੀ ਸਾਰਿਆਂ ਦੀ ਜਦੋਜਹਿਦ ਫੈਡਰਲਿਜ਼ਮ ਦੀ ਲੜਾਈ ਨੂੰ ਹੋ ਕੇ ਚਾਹੀਦੀ ਹੈ। ਤੇ ਉਹ ਇਕੱਲਾ ਇਹ ਨਹੀਂਗਾ ਕਿ ਮੁੱਖ ਮੰਤਰੀ ਨੇ ਕਹਿਤਾ ਆ ਕਰ ਦਿਓ ਜੀ, ਸੁਖਬੀਰ ਬਾਦਲ ਨੇ ਕਹਿਤਾ, ਕੈਪਟਨ ਅਮਰਿੰਦਰ ਨੇ ਕਹਿਤਾ, ਜਾਖੜ ਨੇ ਕਹਿਤਾ। ਉਹਦੇ ਲਈ ਤੁਹਾਨੂੰ ਕੰਕਰੀਟ ਰੂਪ ਦੇ ਵਿੱਚ, ਠੋਸ ਰੂਪ ਦੇ ਵਿੱਚ ਹੱਲੇ ਮਾਰਨੇ ਪੈਣਗੇ। ਤੁਹਾਨੂੰ ਲੋਕਾਂ ਨੂੰ ਮੋਬਿਲਾਈਜ਼ ਕਰਨਾ ਪੈਣਾ ਹੈ, ਤੁਹਾਨੂੰ ਦੂਜੀਆਂ ਰਾਜਾਂ ਦੀਆਂ ਸਰਕਾਰਾਂ ਦੇ ਨਾਲ ਰਲਣਾ ਪੈਣਾ ਹੈ ਜੇ ਤੁਸੀਂ ਆਪਣੀ ਗੱਲ ਦੇ ਵਿੱਚ ਵਜ਼ਨ ਬਣਾਉਣਾ ਹੈ। ਪਰ ਇਹ ਹੱਕ ਹੈ, ਇਹ ਹੱਕ ਪੰਜਾਬ ਨੂੰ ਮਿਲਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ।